ਅਕਾਲ ਤਖਤ ਦੇ ਲੈਟਰ ਹੈਡ ਤੇ ਜਗੀਰ ਕੌਰ ਨੂੰ ਕਿਹਾ ਗਿਆ ਜੀ ਤੁਹਾਡੇ ਖਿਲਾਫ ਸਿੱਖ ਸੰਗਤਾਂ 'ਚ ਰੋਸ ਹੈ, ਚਿੱਠੀ ਆਈ ਹੈ ਕਿ ਤੁਸੀਂ ਰੋਮਾਂ ਦੀ ਬੇਅਦਬੀ ਕਰਦੇ ਹੋ, ਤੁਸੀਂ ਕੁੜੀ ਮਾਰ ਹੋ ਤੇ ਹਫ਼ਤੇ ਦੇ ਵਿੱਚ ਤੁਸੀਂ ਆ ਕੇ ਆਪਣਾ ਸਪਸ਼ਟੀਕਰਨ ਦਿਓ। ਜਦੋਂ ਉਹਦੇ ਤੇ ਇਹ ਦੋਨੋਂ ਚਾਰਜ ਸੀ ਕਿ ਵੀ ਉਹਨੇ ਜਿਹੜਾ ਉਹ ਮਾਰਿਆ ਆਪਣੀ, ਭਾਵੇਂ ਉਹਦਾ ਉਹ ਅਬੋਰਟ ਕਰਾਉਣ ਦੇ ਚੱਕਰ 'ਚ ਉਹਦੀ ਕੁੜੀ ਦੀ ਡੈਥ ਹੋਈ, ਉਸ ਤੋਂ ਬਾਅਦ ਤਾਂ ਉਹ 2 ਵਾਰੀ ਪ੍ਰਧਾਨ ਰਹੀ ਸ਼੍ਰੋਮਣੀ ਕਮੇਟੀ ਦੀ। ਅਕਾਲ ਤਖਤ ਦਾ ਜਥੇਦਾਰ ਮੁੜ ਕੇ ਕਿੱਥੋਂ ਸ਼ੁਰੂ ਕਰਨਗੇ ਰੋਮਾਂ ਦੀ ਬੇਅਦਬੀ ਦਾ? ਹਰਸਿਮਰਤ ਕੌਰ ਬਾਦਲ ਤੋਂ ਲੈ ਕੇ ਜਦੋਂ ਇਹਨਾਂ ਸਾਰੇ ਸ਼੍ਰੋਮਣੀ ਕਮੇਟੀ ਦੇ ਜਥੇਦਾਰਾਂ ਨੇ ਉਹਨਾਂ ਨੂੰ ਕਿਹਾ ਜੀ ਕਿ ਆਪਣੀਆਂ ਘਰ ਵਾਲੀਆਂ ਜਾਂ ਆਪਣੀਆਂ ਬੱਚੀਆਂ ਜਾਂ ਦੂਜਿਆਂ ਨੂੰ ਵੀ ਲਿਆਓ ਕਿ ਭਾਈ ਦੱਸੋ ਵੀ ਕੌਣ ਰੋਮਾਂ ਦੀ ਬੇਅਦਬੀ ਕਰਦਾ। ਹੁਣ ਤੱਕ ਜਿਨ੍ਹਾਂ ਨੂੰ ਲੱਗਦਾ ਸੀ ਕਿ ਵੀ ਸਾਡਾ ਕੁਛ ਨਹੀਂ ਵਟਿਆ ਜਾਂਦਾ, ਸਰਬਜੀਤ ਸਿੰਘ ਦੀ ਜਿਹੜੀ ਚੋਣ ਹੈ ਫਰੀਦਕੋਟ ਤੋਂ, ਉਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਵੀ ਸਾਡੇ ਵੀ ਤਾਂ ਸ਼ਹੀਦ ਹੋਏ ਨੇ, ਅਸੀਂ ਕਿਉਂ ਨਹੀਂ ਲੀਡਰਸ਼ਿਪ ਰੋਲ 'ਚ ਆ ਸਕਦੇ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਅਸੀਂ ਗੱਲ ਨਾਲ ਪੰਜਾਬ ਦੀ ਵੀ ਕਰਦੇ ਚੱਲੀਏ। ਜਦੋਂ ਅਸੀਂ ਪੰਜਾਬ ਦੀ ਸਿਆਸਤ ਦੀ ਗੱਲ ਕਰ ਰਹੇ ਹਾਂ, ਮਤਲਬ ਬੀਤੇ ਦਿਨਾਂ ਦੇ ਵਿੱਚ ਸਾਰੀ ਜਿਹੜੀ ਸਿਆਸਤ ਹੈਗੀ ਆ ਉਹ ਪੰਜਾਬ ਦੀ ਭਗਵੰਤ ਮਾਨ ਦੇ ਦੁਆਲੇ ਘੁੰਮਦੀ ਰਹੀ ਆ। ਉਹਨਾਂ ਦੀ ਬਿਮਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਇਹ ਹੋ ਗਿਆ, ਉਹ ਹੋ ਗਿਆ, ਦਿੱਲੀ ਜ਼ਿਆਦਾ ਜਿਹੜੀ ਆ ਉਹ ਕੋਈ ਫੇਰ ਬਦਲ ਕਰਨ ਦੇ ਰੌਂ ਦੇ ਵਿੱਚ ਹੈਗੀ ਆ। ਮੰਤਰੀ ਜਾਂ ਜਿਹੜੇ ਅਫਸਰ ਹੈਗੇ ਆ ਉਹਨਾਂ ਨੂੰ ਇੱਧਰ ਤਬਦੀਲ ਕਰਤਾ, ਉੱਧਰ ਬਦਲ ਦਿੱਤਾ। ਇਹ ਜਿਹੜੀ ਸਿਆਸਤ ਹੈਗੀ ਹੈ ਉਹ ਚੱਲ ਰਹੀ ਹੈ। ਪਰ ਨਾਲ ਹੀ ਨਾਲ ਜਦੋਂ ਅਸੀਂ ਪੰਥਕ ਹਵਾਲੇ ਨਾਲ ਅਸੀਂ ਪਿਛਲੇ ਸੈਗਮੈਂਟਸ ਦੇ ਵਿੱਚ ਵੀ ਜ਼ਿਕਰ ਕੀਤਾ ਆ, ਪਰ ਜਿਹੜੀ ਖਲਾਅ ਵਾਲੀ ਸਥਿਤੀ ਹੈਗੀ ਹੈ ਉਹ ਬਣੀ ਹੋਈ ਹੈ ਇਸ ਵਕਤ। ਕੱਲ੍ਹ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਨਵੀਂ ਜਿਹੜੀ ਉਹਨਾਂ ਨੇ ਪਾਰਟੀ ਫਲੋਟ ਕਰਨ ਦੀ ਗੱਲ ਕੀਤੀ ਹੈ, ਉਸ ਹਵਾਲੇ ਨਾਲ ਵੀ ਵਿਚਾਰ ਚਰਚਾ ਕੀਤੀ ਹੈ। ਅਤੇ ਜਿਹੜਾ ਜ਼ਿਕਰ ਅਕਾਲ ਤਖਤ ਸਾਹਿਬ ਦੇ ਹਵਾਲੇ ਨਾਲ ਹੋਇਆ, ਤੁਸੀਂ ਵੀ ਗੱਲ ਕੀਤੀ ਹੈ ਵੀ ਉਹਦੇ ਵਿੱਚ ਕੁਝ ਬਹੁਤਾ ਨਹੀਂ ਨਜ਼ਰ ਆਉਂਦਾ, ਪਰ ਸਟਿਲ ਜੇ ਦੇਖਣਾ ਹੋਵੇ, ਮਤਲਬ ਹੁਣ ਬੀਬੀ ਜਗੀਰ ਕੌਰ ਨੂੰ ਨੋਟਿਸ ਜਾਰੀ ਕੀਤਾ ਗਿਆ, ਉਹ ਇੱਕ ਵੱਖਰਾ ਇਸ਼ੂ ਜਿਹੜਾ ਹੈਗਾ, ਅਤੇ ਫਿਰ ਉਹਦੇ ਤੇ ਵੀ ਅੱਗੋਂ ਕੁਐਸਚਨ ਮਾਰਕ ਜਿਹੜੇ ਆ ਉਹ ਲੱਗ ਰਹੇ ਨੇ। ਅਕਾਲੀ ਦਲ ਦੀ ਜਿਹੜੀ ਅੰਦਰੂਨੀ ਸਿਆਸਤ ਹੈਗੀ ਹੈ, ਅਕਾਲੀ ਦਲ ਬਾਦਲ ਦੀ, ਜੇ ਉਸ ਹਵਾਲੇ ਨਾਲ ਕਹਿਣਾ ਹੋਵੇ, ਜੇ ਪੰਥਕ ਨਜ਼ਰੀਏ ਤੋਂ ਥੋੜ੍ਹਾ ਜਿਹਾ ਬਾਦਲ ਦਲ ਦੇ ਉੱਤੇ ਫੋਕਸ ਕਰਨਾ ਹੋਵੇ, ਤੇ ਕੀ ਚੱਲ ਰਿਹਾ ਆ? ਮਤਲਬ ਹੁਣ ਉਹਨੂੰ ਇਹ ਸਾਰੇ ਪਾਰਟ ਨੂੰ, ਬੀਬੀ ਜਗੀਰ ਕੌਰ ਵਾਲੇ ਨੋਟਿਸ ਨੂੰ ਵੀ ਜਾਂ ਉਹਨਾਂ ਦੀ ਧਿਰ ਨੂੰ ਵੀ, ਇਹਨੂੰ ਸਾਰੇ ਨੂੰ SGPC ਚੋਣਾਂ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਵੀ ਉਹ ਚੋਣਾਂ ਡਿਊ ਹੈਗੀਆਂ ਨੇ, ਮੰਗ ਕੀਤੀ ਜਾ ਰਹੀ ਹੈ। ਉੱਧਰੋਂ ਕੇਂਦਰ BJP ਆਪਣੇ ਰੁਖ ਦੇ ਵਿੱਚ ਹੈਗੀ ਹੈ, ਉਹ ਦੇਖ ਰਹੇ ਆ ਵੀ ਅਸੀਂ ਕਿਵੇਂ ਇਹਦੇ ਵਿੱਚ ਇਨਫਿਲਟਰੇਟ ਕਰਕੇ ਜਾਂ ਆਪਣਾ ਫਾਇਦਾ ਕਿਵੇਂ ਲੈਣਾ ਹੈ, ਇਹਨਾਂ ਨੂੰ ਕਿਵੇਂ ਸੁੱਟਣਾ ਤੇ ਆਪਣੀ ਧਿਰ ਕਿਵੇਂ ਖੜੀ ਕਰਨੀ ਹੈ, ਉਹ ਨੀਤੀ ਵੱਖਰੀ ਹੈਗੀ ਆ। ਸੋ ਮਤਲਬ ਇੱਕ ਪਾਸਿਓਂ ਨਹੀਂ, ਇਹ ਕਈ ਪਾਸਿਓਂ ਕਈ ਕੁਛ ਚੱਲ ਰਿਹਾ ਆ। ਪਰ ਐਟ ਦ ਸੇਮ ਟਾਈਮ ਅਸੀਂ ਇਸ ਪੱਖੋਂ ਦੇਖੀਏ ਵੀ ਇਹਦੇ 'ਚ ਕੀ ਪੰਜਾਬ ਦਾ ਕੋਈ ਫਾਇਦਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਨੁਕਸਾਨ ਹੀ ਨੁਕਸਾਨ ਸਾਨੂੰ ਨਜ਼ਰ ਆ ਰਿਹਾ ਹੈ। ਦੇਖੋ, ਜਦੋਂ 5 ਜਥੇਦਾਰ ਸਾਹਿਬਾਨ ਨੇ ਸੁਖਬੀਰ ਬਾਦਲ ਨੂੰ ਤਨਖਾਹੀ ਐਲਾਨਿਆ ਤੇ ਸਾਡਾ ਇੱਕ ਤਬਕਾ ਔਰ ਅੱਜਕੱਲ੍ਹ ਖਾਸ ਤੌਰ 'ਤੇ ਆਪਣੀ TRP ਵਧਾਉਣ ਦੇ ਲਈ ਬਹੁਤ ਸਾਰੇ ਯੂਟਿਊਬਰ ਜਿਹੜੇ ਨੇ ਉਹ ਕਈ ਕੁਛ ਬੇਮਤਲਬ ਦੀ ਚਰਚਾ ਖੜੀ ਕਰ ਦਿੰਦੇ ਨੇ। ਸੋ ਇਹ ਹੋਇਆ ਕਿ ਜੀ ਲੋ ਬਸ ਹੋ ਗਿਆ, ਅਕਾਲ ਤਖਤ ਹੁਣ ਇਹ ਜਥੇਦਾਰ ਜਿਹੜੇ ਨੇ ਉਹਨਾਂ ਨੇ ਅਸਰਟ ਕਰਤਾ ਆਪਣੇ ਆਪ ਨੂੰ, ਕਿਉਂਕਿ ਇਹ ਉਸ ਕੰਟੈਕਟ ਹੋਇਆ ਸੀ। ਉਸ ਤੋਂ ਪਹਿਲਾਂ ਅਕਾਲੀ ਦਲ ਵਿਚਲੇ ਜਿਹੜੇ ਅਲੀ ਬਾਬਾ 40 ਚੋਰ ਦੇ ਸਾਥੀ ਸੀ, ਉਹਨਾਂ ਨੇ ਜਾ ਕੇ ਅਕਾਲ ਤਖਤ ਨੂੰ ਪਟੀਸ਼ਨ ਕੀਤੀ ਸੀ ਕਿ ਜੀ ਸਾਥੋਂ ਗਲਤੀ ਹੋਈ, ਅਸੀਂ ਸਾਰੀਆਂ ਭੁੱਲਾਂ ਮੰਨਦੇ ਹਾਂ, ਅਸੀਂ ਫਲਾਣਾ ਕਰਦੇ ਹਾਂ ਜੀ। ਉਦੋਂ ਵੀ ਅਸੀਂ ਇਹ ਗੱਲ ਕਹੀ ਸੀ ਕਿ ਕੁਛ ਹੋਣਾ ਹਵਾਣਾ ਨਹੀਂ ਹੈ, ਇਹ ਸਾਰੇ ਤਨਖਾਹੀਏ ਨੇ। ਉਹਨਾਂ ਦੇ ਬਾਦਲਾਂ ਨੂੰ ਇਹਨਾਂ ਨੇ ਜਿਹੜਾ ਉਹ ਉਹਨਾਂ ਦੇ ਪਰਿਵਾਰ ਦੀ ਐਕਸਟੈਂਸ਼ਨ ਹੀ ਹੈ ਕਿਤੇ ਨਾ ਕਿਤੇ। ਸ਼੍ਰੋਮਣੀ ਕਮੇਟੀ ਵੀ ਉਹਨਾਂ ਨੇ ਆਪਣੀ ਫੀਫਡਮ, ਆਪਣੀ ਜਗੀਰ ਬਣਾਈ ਹੋਈ ਹੈ, ਕੋਈ ਤਬਦੀਲੀ ਨਹੀਂ ਹੋਣੀ। ਫਿਰ ਸ਼ੁਰੂ ਹੋ ਗਿਆ ਸਿਲਸਿਲਾ ਕਿ ਜੀ ਕੱਲੇ ਨੂੰ ਕਿਹਾ ਗਿਆ ਜੀ ਤੂੰ ਸਪਸ਼ਟੀਕਰਨ ਦੇ, 15 ਦਿਨਾਂ ਬਾਅਦ ਦੇ, 21 ਦਿਨਾਂ ਬਾਅਦ ਦੇ, ਔਰ ਉਸ ਸਾਰੇ ਦੇ ਚੱਲਦੇ ਆ ਜਿਹੜਾ ਬਾਕੀ ਪਾਰਟ ਵੀ ਚੱਲਦਾ ਰਿਹਾ। ਹੁਣ ਅਚਾਨਕ 2-3-4 ਦਿਨ ਪਹਿਲਾਂ ਅਕਾਲ ਤਖਤ ਦੇ ਸੈਕਟਰੀਏਟ ਤੋਂ ਉਹਨਾਂ ਦੇ PA ਦੇ ਥੱਲੇ ਅਕਾਲ ਤਖਤ ਦੇ ਲੈਟਰ ਹੈਡ ਤੇ ਜਗੀਰ ਕੌਰ ਨੂੰ ਕਿਹਾ ਗਿਆ ਜੀ ਤੁਹਾਡੇ ਖਿਲਾਫ ਸਿੱਖ ਸੰਗਤਾਂ 'ਚ ਰੋਸ ਹੈ, ਚਿੱਠੀ ਆਈ ਹੈ ਕਿ ਤੁਸੀਂ ਰੋਮਾਂ ਦੀ ਬੇਅਦਬੀ ਕਰਦੇ ਹੋ, ਤੁਸੀਂ ਕੁੜੀ ਮਾਰ ਹੋ
ਤੇ ਹਫ਼ਤੇ ਦੇ ਵਿੱਚ ਤੁਸੀਂ ਆ ਕੇ ਆਪਣਾ ਸਪਸ਼ਟੀਕਰਨ ਦਿਓ। ਹੁਣ ਉਹੀ ਲੋਕ ਜਿਹੜੇ ਪਹਿਲਾਂ ਕਹਿੰਦੇ ਸੀ ਨਹੀਂ ਜੀ ਜਥੇਦਾਰ ਜਿਹੜੇ ਹੁਣ ਬੈਠੇ ਨੇ ਜੇ ਉਹਨਾਂ ਨੇ ਤਨਖਾਹੀਆ ਬਣਾਇਆ ਤਾਂ ਕੁਛ, ਮੈਂ ਕਿਹਾ ਜੀ ਆਹ ਦੇਖ ਲਓ, ਪਹਿਲੀ ਗੱਲ ਅਸੀਂ ਕੋਈ ਨਾ ਤਾਂ ਜਗੀਰ ਕੌਰ ਬੀਬੀ ਦੇ ਐਡਮਾਇਰਰ ਹੈ, ਨਾ ਹੀ ਅਸੀਂ ਉਹਨੂੰ ਕੋਈ ਡਿਫੈਂਡ ਕਰਦੇ ਹਾਂ ਕਿਸੇ ਫਰੰਟ ਤੇ। ਪਰ ਜੇ ਤੁਸੀਂ ਦੇਖੋ, ਔਰ ਇਹ ਗੱਲ ਬਿਲਕੁਲ ਠੀਕ ਕਹੀ ਬੀਬੀ ਕਿਰਨਜੋਤ ਕੌਰ ਨੇ ਵੀ ਦੋਨੋਂ ਮੁੱਦਿਆਂ ਨੂੰ ਲੈ ਕੇ, ਔਰ ਅੱਜ ਇਸ ਦੇ ਉੱਤੇ ਦਲ ਖਾਲਸਾ ਨੇ ਪੂਰੀ ਡੀਟੇਲ ਸਟੇਟਮੈਂਟ ਦਿੱਤੀ ਹੈ ਕਿ ਭਾਈ ਇਹ ਇਸ਼ੂ ਹੀ ਜਿਹੜੇ ਨੇ ਟੋਟਲੀ ਡਿਫਰੈਂਟ ਨੇ। ਪਹਿਲੀ ਗੱਲ ਤਾਂ ਕੁੜੀ ਮਾਰ ਦਾ ਕਾਨਸੈਪਟ ਹੀ ਡਿਫਰੈਂਟ ਹੈ। ਦੂਸਰਾ ਰੋਮਾ ਦੀ ਬੇਅਦਬੀ ਜਾਂ ਦੂਜਾ ਅਕਾਲ ਤਖਤ ਦਾ ਜਥੇਦਾਰ ਮੁੜ ਕੇ ਕਿੱਥੋਂ ਸ਼ੁਰੂ ਕਰਨਗੇ ਰੋਮਾ ਦੀ ਬੇਅਦਬੀ ਦਾ? ਹਰਸਿਮਰਤ ਕੌਰ ਬਾਦਲ ਤੋਂ ਲੈ ਕੇ ਜਦੋਂ ਇਹਨਾਂ ਸਾਰੇ ਸ਼੍ਰੋਮਣੀ ਕਮੇਟੀ ਦੇ ਜਥੇਦਾਰਾਂ ਤੋਂ ਉਹਨਾਂ ਨੂੰ ਕਿਹਾ ਜੀ ਕਿ ਆਪਣੀਆਂ ਘਰ ਵਾਲੀਆਂ ਜਾਂ ਆਪਣੀਆਂ ਬੱਚੀਆਂ ਜਾਂ ਦੂਜਿਆਂ ਨੂੰ ਵੀ ਲਿਆਓ ਕਿ ਭਾਈ ਦੱਸੋ ਵੀ ਕੌਣ ਰੋਮਾ ਦੀ ਬੇਅਦਬੀ ਕਰਦਾ ਕੌਣ। ਫਿਰ ਦਲ ਖਾਲਸਾ ਨੇ ਕਿਹਾ ਵੀ ਜਦੋਂ ਉਹਦੇ ਤੇ ਇਹ ਦੋਨੋਂ ਚਾਰਜ ਸੀ ਕਿ ਵੀ ਉਹਨੇ ਜਿਹੜਾ ਉਹ ਮਾਰਿਆ ਆਪਣੀ, ਭਾਵੇਂ ਉਹਦਾ ਉਹ ਅਬੋਰਟ ਕਰਾਉਣ ਦੇ ਚੱਕਰ 'ਚ ਉਹਦੀ ਕੁੜੀ ਦੀ ਡੈਥ ਹੋਈ, ਉਸ ਤੋਂ ਬਾਅਦ ਤਾਂ ਉਹ 2 ਵਾਰੀ ਪ੍ਰਧਾਨ ਰਹੀ ਸ਼੍ਰੋਮਣੀ ਕਮੇਟੀ ਦੀ। ਜੀ ਬਣਾਉਣ ਵਾਲੇ ਇਹੀ ਸੀ ਵੀ ਹੁਣ ਜੇ ਵਿਰੋਧੀ ਖੈਮੇ 'ਚ ਚਲੇ ਗਏ, ਔਰ ਜਦੋਂ ਇੱਕ ਪਾਸੇ ਸਿੱਖ ਕੌਮ ਦੇਖ ਰਹੀ ਹੈ ਕਿ ਜੀ ਅਕਾਲ ਤਖਤ ਤੋਂ ਕੀ ਅਗਵਾਈ ਆਏਗੀ, ਤੇ ਤੁਸੀਂ ਉਹਨੂੰ ਉਸ ਕੈਟਾਗਰੀ 'ਚ, ਇਹ ਬਿਲਕੁਲ ਅਨਜਸਟੀਫਾਈਡ ਹੈ। ਇਹ ਸਿਰਫ ਉਸ ਸਟਰੀਮ ਨੂੰ ਇੱਕ ਵੱਖਰੀ ਕਿਸਮ ਦੀ ਡਿਬੇਟ ਖੜੀ ਕਰਨਾ ਹੈ ਔਰ ਅਸਲ ਇਸ਼ੂ ਤੋਂ ਦੌੜਨਾ ਹੈ। ਸੋ ਉਹਨਾਂ ਹਾਲਾਤਾਂ 'ਚ ਕਿਉਂਕਿ ਇਹਦੇ ਨਾਲ ਆਲਰੇਡੀ ਅਕਾਲੀਆਂ ਦਾ ਤਾਂ ਜੋ ਬੇੜਾ ਗਰਕ ਸੁਖਬੀਰ ਬਾਦਲ ਜਾਂ ਬਾਦਲ ਟੱਬਰ ਨੇ ਅਕਾਲੀ ਦਲ ਦਾ ਕੀਤਾ ਹੀ ਕੀਤਾ। ਹੁਣ ਜਿਹੜਾ ਮਾੜਾ ਮੋਟਾ ਵਕਾਰ ਵੀ ਅਕਾਲ ਤਖਤ ਦੇ ਨਾਂ ਥੱਲੇ ਜਾਂ ਅਕਾਲ ਤਖਤ ਦੇ ਜਥੇਦਾਰਾਂ ਦਾ, ਚਲੋ ਬਹੁਤ ਵਾਰੇ ਹੁੰਦਾ ਹੈ, ਆਮ ਸਿੱਖ ਕਹਿੰਦਾ ਜੀ ਭਾਵੇਂ ਉਹਨਾਂ ਦੇ ਹੀ ਥਾਪੇ ਨੇ, ਡਿੱਗਦੇ ਵੀ ਉਹਨਾਂ ਦੇ ਖਾਤੇ 'ਚ ਨੇ, ਪਰ ਕੋਈ ਨਹੀਂ, ਅਸੀਂ ਤਖਤ ਦਾ ਸਤਿਕਾਰ ਕਰਦੇ ਹਾਂ, ਅਹੁਦੇ ਦਾ ਸਤਿਕਾਰ ਕਰਦੇ। ਇਹ ਗੱਲ ਸਮਝ ਆ ਸਕਦੀ ਹੈ, ਔਰ ਕਿਉਂਕਿ ਇੰਸਟੀਟਿਊਸ਼ਨ ਦਾ ਮਾਣ ਰਹਿਣਾ ਵੱਡੀ ਗੱਲ ਹੁੰਦੀ ਹੈ। ਪਰ ਹੁਣ ਜਿਹੜਾ ਇਹਨਾਂ ਦਾ ਮੇਰਾ ਖਿਆਲ ਹੈ ਜ਼ੋਰ ਲੱਗਾ ਹੋਇਆ, ਉਹ ਏਜੰਸੀਆਂ ਕਹਿ ਲਓ ਜਾਂ ਉਹਨਾਂ ਦੇ ਜਿਹੜੇ ਉਹ ਟੁੱਕੜ ਬੋਝ ਕਹਿ ਲਓ, ਕਿ ਭਾਈ ਉਹਨਾਂ ਨੇ ਬਿਲਕੁਲ ਥੱਲਾ ਲਾ ਦੇਣਾ ਤਾਂ ਕਿ ਇਹ ਜਿਹੜਾ ਇਸ ਦੇ ਉੱਤੇ ਬੀਬੀ ਜਗੀਰ ਕੌਰ ਨੂੰ ਕੱਢੀ ਚਿੱਠੀ ਹੈ, ਇਹ ਬਿਲਕੁਲ ਉਸ ਦੀ ਤਰਜਮਾਨੀ ਕਰਦੀ। ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਜਿਹੜੇ ਸ਼ਿਕਾਇਤ ਕਰਨ ਵਾਲੇ ਸੀ ਜਾਂ ਚੰਦੂ ਮਾਜਰੇ ਵਰਗੇ, ਹਾਲਾਂਕਿ ਉਹ ਵੀ ਸਾਹਮਣੇ ਸੀ ਕਿ ਉਹਨੂੰ ਸੌਦਾ ਸਾਹਿਬ ਨੂੰ ਚੋਲਾ ਵੀ ਉਹੀ ਦੇ ਕੇ ਆਇਆ, ਚਿੱਠੀ ਲਿਖਾਣ 'ਚ ਵੀ, ਔਰ ਬੜਾ ਵੱਡਾ ਉਹ ਕਹਿੰਦਾ ਸੀ ਕਿ ਜੀ ਇਹ ਜਿਹੜਾ ਉਹਨੂੰ ਬਾਪੂ ਕਹਿ ਕੇ ਉਹਨੂੰ ਸਰਸੇ ਵਾਲੇ ਸਾਹਿਬ ਨੂੰ ਪਿਤਾ ਜੀ ਵੀ ਉਹਨਾਂ ਦਾ ਇਹ ਤੇ ਉਹਨਾਂ ਦਾ ਉਹ ਹੁਣ ਜੰਮੂ ਗਿਆ ਹੋਇਆ ਸੀ, ਬੀਜੇਪੀ ਕੈਂਡੀਡੇਟ ਨੂੰ ਐਂਡੋਰਸ ਕਰ ਰਿਹਾ ਉੱਥੇ ਜਾ ਕੇ। ਸੋ ਮਤਲਬ ਇਹ ਹੈ ਵੀ ਇਹਨਾਂ ਸਾਰਿਆਂ ਦੀ ਜਿਹੜੀ ਪੋਜੀਸ਼ਨ ਹੈ ਉਹ ਕੰਪਰੋਮਾਈਜ਼ਡ ਹੈ। ਧਾਰਮਿਕ ਪੱਖ ਤੋਂ ਜੋ ਜਥੇਦਾਰਾਂ ਦਾ ਇਹ ਸਾਰੀ ਗੱਲ ਹੈ, ਇਹਨੇ ਬਿਲਕੁਲ ਫਰਦਰ ਉਹਨਾਂ ਦੇ ਸਟੇਟਸ ਨੂੰ ਹੋਰ ਥੱਲੇ ਸੁੱਟਿਆ। ਜਿਵੇਂ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਵਕੀਲ ਨੇ, ਫਿਰ ਉਹਨਾਂ ਦੇ ਪਿਤਾ ਚਾਚਾ ਨੇ ਨਵੀਂ ਪਾਰਟੀ ਫਲੋਟ ਕਰਨ ਦਾ, ਜਿਹਦੇ 'ਚ 10 ਜਿਹੜੇ ਨੇ ਅਸਾਮ ਜੇਲ੍ਹ ਵਾਲੇ ਨੇ, 30 ਅੰਮ੍ਰਿਤਸਰ 'ਚ ਨੇ। ਇਹ ਵੀ ਅਸੀਂ ਉਹਦੇ 'ਤੇ ਕੱਲ੍ਹ ਆਪਣਾ ਵਿਊ ਦੇ ਚੁੱਕੇ ਹਾਂ ਕਿ ਭਾਈ ਇਹਦੇ 'ਚੋਂ ਕੁਛ ਬਹੁਤਾ ਕੱਢਣ ਪਾਉਣ ਨੂੰ ਨਹੀਂ ਹੋਣਾ, ਕਿਉਂਕਿ ਉੱਥੋਂ ਦੇ ਸਿਸਟਮ ਦੇ ਵਿੱਚ ਉੱਥੋਂ ਦੀਆਂ ਧਿਰਾਂ ਜਾਂ ਪਾਰਟੀਆਂ ਜਾਂ ਦੂਜਿਆਂ ਦੇ ਨਾਲ ਜੁੜ ਕੇ ਤਾਂ ਕਿਹੜਾ ਜਸਟਿਸ, ਕਿਹੜਾ ਇਨਸਾਫ, ਕਿਹੜੀ ਇਕੁਆਲਿਟੀ ਔਰ ਕਿਹੜੀ ਸੋਵਰਨਿਟੀ ਤੇ ਕਿਹੜੀ ਬਾਦਸ਼ਾਹਤ ਕਰਨੀ ਹੈ। ਇਹੀ ਹਾਲ ਸਾਡੀਆਂ ਦੂਸਰੀਆਂ ਧਿਰਾਂ ਦਾ ਹੈ। ਚਲੋ ਬਹੁਤ ਚੰਗੀ ਗੱਲ ਹੈ, ਵਿਚਾਰ ਗੋਸ਼ਟੀਆਂ ਹੋ ਰਹੀਆਂ, ਡਿਸਕਸ ਹੋ ਰਿਹਾ ਹੈ, ਨਵੇਂ ਸੰਵਿਧਾਨ ਲਿਖਣ ਦੀ ਗੱਲ ਹੋ ਰਹੀ ਹੈ। ਕੋਈ ਕਹਿ ਰਿਹਾ ਸੀ, ਲਿਖ ਦਿੱਤਾ ਸੀ ਜੀ ਕੋਵਿਡ ਦੇ ਵੇਲੇ, ਆਹ ਲਓ ਇਹਨੂੰ ਸੰਵਿਧਾਨ ਨੂੰ ਅਕਾਲੀ ਦਲ ਨੂੰ ਪੁਨਰ ਜੀਵਿਤ ਕਰ ਦਿਓ, ਜੀ ਉਹਦੇ ਮੂੰਹ 'ਚ ਜਿਹੜਾ ਮਰੇ ਦੇ ਵਿੱਚ ਜੇ ਕੋਈ ਪਾ ਦਿਓ ਬੂੰਦ ਕੇ ਉਹਦੇ ਜਿਹੜੀ ਹੈ ਉਹ ਦਿਲ ਧੜਕਣ ਲੱਗ ਜਾਏ। ਸੋ ਇਹ ਸਾਰਾ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਡਿਵੀਏਸ਼ਨਸ ਵੀ ਨੇ, ਡੀਮੋਰਲਾਈਜ਼ ਕਰਨਾ ਵੀ ਹੈ। ਔਰ ਜਿਹੜੀ ਸਪਾਰੀ ਬਾਦਲ ਕਿਆਂ ਨੇ ਫੜੀ ਸੀ ਕਿ ਅਕਾਲੀ ਦਲ ਨੂੰ ਮਾਰਨਾ, ਉਹ ਤਾਂ ਉਹਨਾਂ ਨੇ ਆਪਣਾ ਕੰਮ ਕਰ ਦਿੱਤਾ। ਹੁਣ ਇਸ ਗੈਪ ਦੇ ਵਿੱਚੋਂ ਅਗੇਨ ਜਿਹੜਾ ਐਸ਼ਿਸ ਤਾਂ ਬਣਿਆ ਹੋਇਆ, ਲੇਕਿਨ ਕੌਮੀ ਜਜ਼ਬਾ ਤਾਂ ਅਜੇ ਕੁਛ ਮਹੀਨੇ ਪਹਿਲਾਂ, 4 ਮਹੀਨੇ ਪਹਿਲਾਂ ਹੀ ਚੋਣਾਂ ਹੋਈਆਂ ਨੇ, ਉਹਦੇ 'ਚ ਨਜ਼ਰ ਆ ਗਿਆ, ਖਡੂਰ ਸਾਹਿਬ 'ਚ ਵੀ ਨਜ਼ਰ ਆ ਗਿਆ ਔਰ ਜਿਹੜਾ ਫਰੀਦਕੋਟ 'ਚ ਵੀ ਨਜ਼ਰ ਆ ਗਿਆ। ਪਰ ਇੱਕ ਹੋਰ ਜਿਹੜਾ ਟ੍ਰੈਂਡ ਮੈਂ ਸਮਝਦਾ ਵੀ ਜੂਨ 84 ਤੋਂ ਬਾਅਦ ਜਿਹਨੇ ਸਾਡਾ ਨੁਕਸਾਨ ਕੀਤਾ, ਹੁਣ ਫੇਰ ਸ਼ੁਰੂ ਹੋਇਆ। ਅੱਜ ਹੀ ਇਹ ਗੱਲ ਵੀ ਹੋ ਰਹੀ ਸੀਗੀ ਕਿ ਭਾਈ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੋਈ ਇੱਥੇ ਵੀ ਨਿਕਲਿਆ ਕਿ ਜੀ ਉਹਨੂੰ ਸਿਰੋਂ ਪਾਓ, ਉਹਨੂੰ ਸਿਰੋਂ ਪਾਓ। ਪੰਜਾਬ 'ਚ ਵੀ ਆ ਗਿਆ, ਇੱਧਰ ਸਿਰੋਂ ਪਾਓ, ਉੱਧਰ ਸਿਰੋਂ ਪਾਓ, ਕਿਉਂਕਿ
ਕਿਤੇ ਨਾ ਕਿਤੇ ਉਹ ਵੀ ਜਿਹੜੇ ਬਿਲਕੁਲ ਹੁਣ ਤੱਕ ਜਿਨ੍ਹਾਂ ਨੂੰ ਲੱਗਦਾ ਸੀ ਕਿ ਵੀ ਸਾਡਾ ਕੁਝ ਨਹੀਂ ਵਟਿਆ ਜਾਂਦਾ, ਸਰਬਜੀਤ ਸਿੰਘ ਦੀ ਜਿਹੜੀ ਚੋਣ ਹੈ ਫਰੀਦਕੋਟ ਤੋਂ, ਉਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਵੀ ਸਾਡੇ ਵੀ ਤਾਂ ਸ਼ਹੀਦ ਹੋਏ ਨੇ, ਅਸੀਂ ਕਿਉਂ ਨਹੀਂ ਲੀਡਰਸ਼ਿਪ ਰੋਲ 'ਚ ਆ ਸਕਦੇ। ਸੋ ਇਹ ਕਾਫੀ ਭੰਬਲ ਭੂਸਾ ਕਿਸਮ ਦਾ ਇਹ ਸਾਰਾ ਮਾਹੌਲ ਬਣਿਆ ਹੋਇਆ ਹੈ। ਅਸੀਂ ਦੇਖ ਰਹੇ ਹਾਂ ਵੀ ਅੱਡ-ਅੱਡ ਪਲੇਟਫਾਰਮਸ ਨੇ, ਇਹ ਨਹੀਂ ਹੈ ਸੂਝਵਾਨ ਸਿੱਖ ਲੱਗੇ ਹੋਏ ਨੇ ਵੀ ਕੁਛ ਨਾ ਕੁਛ, ਜਿਵੇਂ ਯੂਕੇ 'ਚ ਵੋਲਪਰਹੈਂਪਟਨ 'ਚ ਸਿੱਖ ਫੈਡਰੇਸ਼ਨ ਦੀ ਕਨਵੈਨਸ਼ਨ ਦੇ ਵੇਲੇ ਵੀ ਜਿਵੇਂ ਸਾਰੇ ਸਿੰਘ ਪੁਰਾਣੇ ਜਿਹੜੇ ਸੀ ਆਏ ਇਕੱਠੇ ਹੋਏ, ਇਹ ਵੀ ਹੈ ਕਿ ਭਾਈ ਇੱਕ ਨੈਟਵਰਕਿੰਗ ਹੋਏ ਬਾਹਰਲੇ ਸਿੱਖਾਂ ਦੀ, ਸਿੱਖ ਫੈਡਰੇਸ਼ਨ ਦੇ ਥੱਲੇ ਇੱਕ ਏਜੰਡੇ ਤੇ ਕੰਮ ਹੋਏ। ਪੰਜਾਬ ਦੇ ਵਿੱਚ ਵੀ ਅਸੀਂ ਗੋਸ਼ਟੀਆਂ ਦਾ ਜ਼ਿਕਰ ਕੀਤਾ ਹੈ। ਹੁਣ ਵਰਲਡ ਸਿੱਖ ਪਾਰਲੀਮੈਂਟ ਜਿਹੜੀ 2015 ਦੇ ਸਰਬੱਤ ਖਾਲਸਾ ਦੇ ਮਤੇ ਰਾਹੀਂ ਸਾਹਮਣੇ ਆਈ, ਉਹਨਾਂ ਦਾ 5ਵਾਂ ਸੈਸ਼ਨ ਜਿਹੜਾ ਫਰੈਂਕਫਰਟ ਜਰਮਨੀ 'ਚ ਹੋਣ ਜਾ ਰਿਹਾ, ਉਸ ਦੇ ਵਿੱਚ ਵੀ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਡੈਲੀਗੇਟ ਦੁਨੀਆ ਭਰ 'ਚੋਂ ਹੋਣਗੇ। ਉਹਨਾਂ ਦਾ ਵੀ ਯਤਨ ਹੈ ਕਿ ਭਾਈ ਅਸੀਂ ਇੱਕ ਅੰਬਰੇਲਾ ਵਾਂਗ ਅੱਡ-ਅੱਡ ਧਿਰਾਂ ਜਿਹੜੀਆਂ ਨੇ ਉਹ ਇੱਕ ਅੰਬਰੇਲਾ ਥੱਲੇ ਆਉਣ ਔਰ ਉਸ 'ਚੋਂ ਅਸੀਂ ਆਪਣੀ ਪੋਲੀਟੀਕਲ ਸੋਵਰਨਟੀ ਦੇ ਗੋਲ ਨੂੰ ਅੱਗੇ ਤੋਰ ਸਕੀਏ। ਸੋ ਇਹ ਸਾਰੇ ਯਤਨ ਨੇ, ਲੇਕਿਨ ਅਜੇ ਤੱਕ ਜਿਹੜੀ ਵੱਡੀ ਸਥਿਤੀ ਹੈ ਉਹ ਭੰਬਲ ਭੂਸੇ ਵਾਲੀ ਹੈ। ਔਰ ਇੱਕ ਨੇ ਅੱਜ ਬਹੁਤ ਸੋਹਣਾ ਕਮੈਂਟ ਸੋਸ਼ਲ ਮੀਡੀਆ ਤੇ ਕਿਹਾ ਸੀ, ਉਹਨੇ ਕਿਹਾ ਸੀ ਵੀ ਜਿਨ੍ਹਾਂ ਮੁੱਦਿਆਂ ਤੇ ਸਾਨੂੰ ਚੁੱਪ ਰਹਿਣਾ ਚਾਹੀਦਾ ਉਹਦੇ ਤੇ ਅਸੀਂ ਬੋਲ ਰਹੇ ਹਾਂ, ਤੇ ਜਿਸ ਮੁੱਦੇ ਤੇ ਬੋਲਣਾ ਚਾਹੀਦਾ ਮਤਲਬ ਆਜ਼ਾਦੀ, ਉਸ ਦੇ ਉੱਤੇ ਬਹੁਤੇ ਚੁੱਪ ਨੇ। ਜਿੱਥੇ ਬੋਲਣ ਦੀ ਲੋੜ ਹੈ ਉੱਥੇ ਸਾਡੀ ਚੁੱਪੀ ਹੈ, ਜਿੱਥੇ ਨਹੀਂ ਹੈ ਤੁਸੀਂ ਦੇਖੋ ਕਿਵੇਂ ਡਿਬੇਟ ਸ਼ੁਰੂ ਹੋ ਗਈਆਂ ਉਹਨਾਂ ਇਸ਼ੂਜ਼ ਦੇ ਉੱਤੇ ਜਿਹੜੇ ਲੰਬੇ ਵਕਤ ਤੋਂ ਵਿਵਾਦਤ ਨੇ। ਔਰ ਸਾਡਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਕਿ ਭਾਈ ਫੋਕਸ ਸਾਡਾ ਆਪਣੀ ਮੁਕੰਮਲ ਆਜ਼ਾਦੀ ਹੋਣਾ ਚਾਹੀਦਾ ਹੈ, ਖਾਲਿਸਤਾਨ ਦੀ ਕਾਇਮੀ ਹੋਣਾ ਚਾਹੀਦਾ ਹੈ। ਸਾਡੇ ਵਿਦਵਾਨ, ਸਕਾਲਰ, ਗੁਰਮੁਖ, ਟਕਸਾਲਾਂ, ਜਥੇ ਔਰ ਬਾਕੀ ਜਿਹੜੇ ਵੀ ਕੋਈ ਇਸ ਫੀਲਡ ਦੇ ਲੋਕ ਨੇ, ਕੋਈ ਨਵੇਂ ਸਬੂਤ ਲੈ ਕੇ ਕੁਝ ਵੀ ਨਵਾਂ ਨਿਕਲ ਆਉਂਦਾ, ਇਹਨਾਂ ਇਸ਼ੂਜ਼ ਦੇ ਉੱਤੇ ਤੁਸੀਂ ਡੈਲੀਬਰੇਸ਼ਨ ਕਰ ਸਕਦੇ ਹੋ, ਜਿਵੇਂ ਧਰਮਾਂ ਦੀ ਦੁਨੀਆ 'ਚ ਹੁੰਦਾ ਹੈ। ਤੁਸੀਂ ਸਟੈਂਡਰਡਾਈਜ਼ ਕਰਦੇ ਹੋ ਕੁਝ ਚੀਜ਼ਾਂ ਨੂੰ, ਕੁਝ ਗ੍ਰੇ ਏਰੀਆ ਹੁੰਦਾ ਜਿਹਦੇ ਤੁਸੀਂ ਛੱਡ ਦਿੰਦੇ ਹੋ ਉਹ ਅੱਡ-ਅੱਡ ਰਾਏ ਦੇ ਲਈ ਕਿ ਜਦੋਂ ਤੱਕ ਕੋਈ ਨਵੇਂ ਪੁਖਤਾ ਸਬੂਤ ਨਹੀਂ ਆਉਂਦੇ, ਸਟੇਟਸ ਕੋ ਹੈ। ਪਰ ਅਸੀਂ ਤਾਂ ਮਿੱਥਿਆ ਹੋਇਆ ਵੀ ਅਸੀਂ ਇੱਕ ਦੂਜੇ ਨੂੰ ਗੱਦਾਰ, ਕਿਸੇ ਨੂੰ ਕੋਈ ਟਕਸਾਲੀ ਕਹਿ ਕੇ ਜਿਹੜਾ ਉਹ ਉਸ ਦਾ ਅਪਮਾਨ ਕਰਦਾ, ਕੋਈ ਮਿਸ਼ਨਰੀ ਕਹਿ ਕੇ ਅਪਮਾਨ ਕਰਦਾ, ਕੋਈ ਦੋਨਾਂ ਤੋਂ ਹੀ ਕੋਈ ਨਾਸਤਕ ਬਣਾ ਦਿੰਦਾ। ਇਹ ਤੁਸੀਂ ਟ੍ਰੈਂਡ ਦੇਖ ਰਹੇ ਹੋ ਸੋਸ਼ਲ ਮੀਡੀਆ ਤੇ, ਕਿੰਨਾ ਵੱਡਾ ਤਬਕਾ ਕਿਸ ਕੰਮ ਦੇ ਉੱਤੇ ਲੱਗਾ ਹੋਇਆ। ਹਾਲਾਂ ਸਾਰੇ ਇੱਕ ਪਾਸੇ, ਔਰ ਮੈਨੂੰ ਯਾਦ ਹੈ ਇੱਕ ਇਸਲਾਮਿਕ ਸਕਾਲਰ ਨੇ ਇਹ ਗੱਲ ਇੱਕ ਵਾਰੀ ਕਹੀ ਸੀ, ਕਹਿੰਦਾ ਵੀ ਇਹ ਤੁਹਾਨੂੰ ਸਿੱਖਾਂ ਨੂੰ ਇਹ ਕੀ ਬਿਮਾਰੀ ਹੈ ਕਿ ਵੀ ਬਾਕੀ ਤਾਂ ਲੱਗੇ ਹੋਏ ਨੇ ਆਪਣੀ ਗਿਣਤੀ ਵਧਾਉਣ ਜੀ, ਉਹਦੇ ਲਈ ਉਹ ਕਨਵਰਜਨ ਵੀ ਕਰਦੇ ਨੇ, ਗਰੀਡ ਲਾਲਚ ਵੀ ਦਿੰਦੇ ਨੇ, ਦੂਜਾ ਵੀ, ਤੇ ਤੁਸੀਂ ਲੱਗੇ ਹੋਏ ਹੋ ਸਿੱਖੀ ਚੋਂ ਕੱਢਣ ਹਰ ਇੱਕ ਨੂੰ ਵੀ ਤੂੰ ਵੀ ਸਿੱਖ ਨਹੀਂ, ਤੂੰ ਵੀ ਸਿੱਖ ਨਹੀਂ। ਤੁਸੀਂ ਆਲਰੇਡੀ ਮਾਈਨੋਰਿਟੀ ਚੋਂ, ਔਰ ਹਾਲ ਸਾਡਾ ਕੀ ਚੱਲ ਰਿਹਾ ਓਵਰਆਲ, ਅਸੀਂ ਕਿਸ ਲੈਵਲ ਦੇ ਉੱਤੇ ਡੈਮੋਗ੍ਰਾਫੀ 'ਚ। ਔਰ ਇੱਕ ਵਿਚਾਰ ਗੋਸ਼ਟੀ 'ਚ ਉਹਨੇ ਰਠੌਰ, ਸ਼ਾਇਦ ਰਣਵੀਰ ਕੇ ਕੀ ਨਾਂ ਸੀ, ਹਾਲਾਂ ਮੁੰਡਾ ਸਿੱਖੀ ਉਹਦੀ ਸਭ ਤੋਂ ਬੈਸਟ ਪ੍ਰੈਜੈਂਟੇਸ਼ਨ ਸੀ। ਬਹੁਤ ਸਾਰਿਆਂ ਨੇ ਉਹ ਗੱਲ, ਉਹਨੇ ਕਿਹਾ ਵੀ ਇਹ ਅੱਜ ਦੇ ਲੋਕਤੰਤਰੀ ਜ਼ਮਾਨੇ 'ਚ ਸਿਰਾਂ ਦੀ ਗਿਣਤੀ ਹੈ। ਐਵਰੇਜ ਤੁਸੀਂ ਆਪਣਾ ਪੋਪੂਲੇਸ਼ਨ ਗਰੋਥ ਰੇਟ ਦੇਖੋ, ਤੁਸੀਂ ਕਿੱਥੇ 1.4 ਤੇ ਚਲੇ ਗਏ ਹੋ, ਈਵਨ ਬਿਲੋ ਤੋਂ ਵੀ 1. ਅਗਲੇ 30 ਸਾਲ 'ਚ ਤੁਸੀਂ ਕਿੱਥੇ ਹੋਵੋਗੇ। ਡੈਮੋਗ੍ਰਾਫੀ ਤੁਹਾਡੀ ਬਦਲੀ ਜਾ ਰਹੀ ਹੈ। ਤੁਸੀਂ ਧਿਰ ਸੀਗੇ 75 ਸਾਲ ਪਹਿਲਾਂ, ਉਹਦੀ ਅੱਜ ਤੁਸੀਂ ਗੱਲ ਹੀ ਨਹੀਂ ਕਰਦੇ ਵੀ ਤੁਹਾਨੂੰ ਪੋਲੀਟੀਕਲ ਪਾਵਰ ਡਿਨਾਈ ਕੀਤੀ ਗਈ ਹੈ। ਸੋ ਇਸ਼ੂ ਬੇਸਡ ਜੇ ਅਸੀਂ ਗੱਲ ਨਹੀਂ ਕਰਦੇ ਤੇ ਬਾਕੀ ਸਾਰੇ ਅਸੀਂ ਕੰਮ ਤੇ ਲੱਗੇ ਹੋਏ ਆ ਜੀ, ਅਸੀਂ ਇਹ ਵੀ ਨਹੀਂ ਹੈ, ਅਸੀਂ ਇਹ ਵੀ ਨਹੀਂ ਹੈ, ਅਸੀਂ ਇਹ ਕਰ ਲਈਏ, ਫਿਰ ਉਧਰ ਚਲੇ ਜਾਈਏ, ਫਿਰ ਇੱਧਰ ਚਲੇ ਜਾਈਏ। ਸੋ ਮੈਨੂੰ ਇਹ ਲੱਗਦਾ ਵੀ ਇਹ ਭੰਬਲ ਭੁੱਸੇ ਵਾਲੀ ਸਥਿਤੀ 'ਚੋਂ ਨਿਕਲਣ ਦੀ ਲੋੜ ਹੈ। ਔਰ ਸਭ ਤੋਂ ਖਤਰਨਾਕ ਇਹ ਨਹੀਂ ਹੁੰਦਾ ਤੁਸੀਂ ਗਲਤ ਡਿਸੀਜਨ ਲਿਆ, ਗਲਤ ਤਾਂ ਤੁਹਾਨੂੰ ਰਿਅਲਾਈਜ਼ ਹੁੰਦਾ, ਤੁਸੀਂ ਠੀਕ ਵੱਲ ਮੁੜ ਪੈਂਦੇ ਹੋ। ਜਦੋਂ ਭੰਬਲ ਭੁੱਸਾ ਹੁੰਦਾ, ਕਨਫਿਊਜ਼ਨ ਹੁੰਦਾ, ਉਹ ਸਭ ਤੋਂ ਖਤਰਨਾਕ ਸਟੇਟ ਆਫ ਮਾਈਂਡ ਹੁੰਦੀ ਹੈ। ਉਹ ਇੰਡੀਵਿਜੂਅਲਸ ਦੀ ਜ਼ਿੰਦਗੀ 'ਚ ਹੋਏ ਜਾਂ ਕੌਮਾਂ ਦੀ ਜ਼ਿੰਦਗੀ 'ਚ ਹੋਏ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਸਮਾਪਤੀ ਕਰਨ ਤੋਂ ਪਹਿਲਾਂ ਸਾਡੇ ਜਿਹੜੇ ਵਿਊਅਰਸ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਮੈਸੇजेस ਵੀ ਲੈ ਲਈਏ। ਦਵਿੰਦਰ ਸੰਧੂ ਜੀ, ਸੁਖਜੀਵਨ ਬੱਚੂ ਜੀ, ਜਸਵੀਰ ਸਿੰਘ ਬਰਾੜ, ਸਾਰੇ ਫਤਿਹ ਸਾਂਝੀ ਕਰਦੇ ਆ। ਡਾਕਟਰ ਅਮਰਜੀਤ ਸਿੰਘ ਤੇ ਵੀਰ ਅਮਰਵੀਰ ਸਿੰਘ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ।
ਤੁਸੀਂ ਜਾਣਕਾਰੀ ਦੇ ਰਹੇ ਹੋ ਸਾਨੂੰ ਰੋਜ਼। ਖਾਲਿਸਤਾਨ ਜ਼ਿੰਦਾਬਾਦ। ਮਨਦੀਪ ਬਾਜਵਾ, ਸੋਹਨ ਮਹੀਲ, ਬਲਵੰਤ ਸਿੰਘ, ਇੰਦਰਜੀਤ ਸਿੰਘ ਸੰਧੂ, ਜਸਬੀਰ ਸਿੰਘ ਬਰਾੜ, ਹਰਮਨ ਪੰਨੂ, ਰਾਜਨਪ੍ਰੀਤ ਸਿੰਘ, ਜਸਬੀਰ ਸਿੰਘ ਬਰਾੜ, ਹਰਦੀਪ ਸਿੰਘ, ਜਤਿੰਦਰ ਸਿੰਘ, ਸਾਰੇ ਜਿਹੜੇ ਹੈਗੇ ਆ ਉਹ ਫਤਿਹ ਸਾਂਝੀ ਕਰਦੇ ਆ। ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਆ। ਵਾਹਿਗੁਰੂ ਜੀ ਕੀ ਫਤਿਹ ਜੀ। ਮੁਹੰਮਦ ਅੰਜੁਮ, ਭਗਤ ਸਿੰਘ ਜ਼ਿੰਦਾਬਾਦ ਲਿਖਦੇ ਆ। ਜਸਕੀਰਤ ਸਿੰਘ ਫਤਿਹ ਸਾਂਝੀ ਕਰਦੇ ਆ। ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਰਦੀਪ ਸਿੰਘ ਲਿਖਦੇ ਆ, ਡਾਕਟਰ ਸਾਹਿਬ 3 ਮੰਜ਼ਲਾਂ ਜੋੜਾਂ 'ਚ 3 ਮਿਜ਼ਾਈਲਾਂ ਜਾਰਡਨ 'ਚ ਗਿਰ ਗਈਆਂ ਸੀ, 2 ਬੰਦੇ ਮਾਰੇ ਗਏ ਜੀ। ਖਾਲਿਸਤਾਨ ਜ਼ਿੰਦਾਬਾਦ। ਹਰਦੀਪ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਫਰਮ ਦਾ ਗਰਾਊਂਡ ਰਿਪੋਰਟ ਕੀਤਾ ਔਰ ਠੀਕ ਹੋਏਗਾ ਕਿਉਂਕਿ 180 ਦੇ ਕਰੀਬ ਮਿਸਾਈਲਾਂ ਦਾ ਜ਼ਿਕਰ ਇਜ਼ਰਾਈਲ ਨੇ ਕੀਤਾ ਔਰ ਜ਼ਰੂਰੀ ਨਹੀਂ ਹੁੰਦਾ ਸਾਰੀਆਂ ਟਾਰਗੇਟ ਤੇ ਜਾਣ। ਸੋ ਬਹੁਤ ਸ਼ੁਕਰੀਆ ਜਾਣਕਾਰੀ ਲਈ। ਤੇ ਮੁਹੰਮਦ ਅੰਜੁਮ ਜੀ ਲਿਖਦੇ ਆ ਕਿ ਮੇਰੀ ਡ੍ਰੀਮ ਹੈ ਕਿ ਭਗਤ ਸਿੰਘ ਦੀ ਫੋਟੋ ਹੋਵੇ ਖਾਲਿਸਤਾਨ ਦੀ ਨੋਟ ਦੀ ਕਰੰਸੀ ਦੇ ਉੱਤੇ। ਜੀ ਜੀ ਬਹੁਤ ਸ਼ੁਕਰੀਆ ਤੁਹਾਡੇ ਖਾਬ ਦੇ ਲਈ। ਤੇ ਕੰਬੈਟ ਐਕਸ ਲਿਖਦੇ ਆ 200 ਜਾਣੇ ਵੇਖ ਰਹੇ ਨੇ ਜੀ, ਸਾਰੇ ਜਾਣੇ ਲਾਈਕ ਕਰੋ। ਬਲੈਕੀਆ ਗੇਮਿੰਗ ਦੀ ਆਈਡੀ ਤੋਂ, ਮਸੀਨ ਦੀ ਆਈਡੀ ਤੋਂ, ਅਮਰਜੀਤ ਸੈਣੀ, ਪਰਮਿੰਦਰ ਸਿੰਘ ਜਿਹੜੇ ਨੇ ਸਾਰੇ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਰਿਸ਼ੀ ਭਾਰਦਵਾਜ ਸਾਹਿਬ ਦੁਆਰਾ ਲਿਖਦੇ ਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰਜੀਤ ਸਾਹਿਬ, there is no persecution of Sikhs in India in 2024. It is the Hindus who are persecuted in Afghanistan, Pakistan, Bangladesh and Kashmir. ਰਿਸ਼ੀ ਭਾਰਦਵਾਜ ਜੀ ਸ਼ੁਕਰੀਆ ਆਉਣ ਦੇ ਲਈ। ਮੇਰਾ ਖਿਆਲ ਹੈ ਵੀ ਤੁਹਾਨੂੰ ਵੀ ਪਤਾ ਹੈ ਵੀ ਤੁਸੀਂ ਕੀ ਕਹਿ ਰਹੇ ਹੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਅਫਗਾਨਿਸਤਾਨ, ਪਾਕਿਸਤਾਨ ਔਰ ਦੇ ਵਿੱਚ ਜਿਹੜੀਆਂ ਮਾਈਨੋਰਟੀਜ਼ ਨੇ ਉਹ ਮਾਈਨੋਰਟੀਜ਼ ਦੀ ਵਜ੍ਹਾ ਕਰਕੇ ਤਕਲੀਫ 'ਚੋਂ ਗੁਜ਼ਰਦੀਆਂ ਨੇ। ਲੇਕਿਨ ਜਿਸ ਬੰਗਲਾਦੇਸ਼ ਦੀ ਤੁਸੀਂ ਗੱਲ ਕਰਦੇ ਹੋ ਔਰ ਕਸ਼ਮੀਰ ਦੀ ਗੱਲ ਕਰਦੇ ਹੋ, ਬੰਗਲਾਦੇਸ਼ 'ਚ ਸ਼ੇਖ ਹਸੀਨਾ ਦੀ ਪਾਰਟੀ ਨਾਲ ਸੰਬੰਧਿਤ ਹੋਣ ਕਰਕੇ ਜ਼ਰੂਰ ਸ਼ੁਰੂ 'ਚ ਉਹਨਾਂ ਨੇ ਜਿਵੇਂ ਮੁਸਲਮਾਨਾਂ ਨੂੰ ਵੀ ਟਾਰਗੇਟ ਕੀਤਾ, ਉਹਨਾਂ ਨੂੰ ਵੀ ਕੀਤਾ। ਅਤੇ ਕਸ਼ਮੀਰ ਦੇ ਵਿੱਚ ਤਾਂ ਹੁਣ ਜੇ ਤੁਸੀਂ ਕਹਿੰਦੇ ਹੋ ਜੇ ਕਿ ਹਿੰਦੂ ਸਫਰ ਕਰ ਰਹੇ ਨੇ, ਇਹ ਇਸ ਤੋਂ ਵੱਡੀ ਹੋਰ ਕੀ ਸਟੇਟਮੈਂਟ ਅਦਰ ਵੇ ਅਰਾਊਂਡ ਹੋ ਸਕਦੀ ਹੈ। ਇਹ ਠੀਕ ਹੈ ਕਿ ਹਿਜਰਤ ਹੋਈ, ਉਹਦੀ ਵੀ ਤੁਸੀਂ ਬੈਕਗਰਾਊਂਡ ਦੇਖੋਗੇ ਤਾਂ ਜਗਮੋਹਨ ਗਵਰਨਰ ਸੀ, ਡੈਲੀਬਰੇਟਲੀ ਹਿਜਰਤ ਕਰਵਾਈ ਗਈ ਔਰ ਉਹਨਾਂ ਨੂੰ ਸਾਰੀਆਂ ਸਹੂਲਤਾਂ ਨੇ ਜਿੱਥੇ ਵੀ ਬੈਠੇ ਨੇ ਜਿਹੜੇ ਕਸ਼ਮੀਰੀ ਪੰਡਤ ਨੇ ਔਰ ਉੱਥੋਂ ਦੀਆਂ ਸਾਰੀਆਂ ਸਿਆਸੀ ਤਰ੍ਹਾਂ ਚਾਹੁੰਦੀਆਂ ਨੇ ਕਿ ਉਹ ਵਾਪਸ ਆ ਕੇ ਵਸਣ। ਲੇਕਿਨ ਸ਼ੁਕਰੀਆ ਫਿਰ ਵੀ ਕਿ ਤੁਸੀਂ ਘੱਟੋ ਘੱਟ ਪ੍ਰੋਗਰਾਮ ਨਾਲ ਜੁੜਦੇ ਹੋ ਔਰ ਆਪਣੇ ਵਿਚਾਰ ਵੀ ਦਿੰਦੇ ਹੋ ਜੀ। ਕਿਰਪਾਲ ਸਿੰਘ ਲਿਖਦੇ ਆ ਖਾਲਿਸਤਾਨ ਇਹ ਸ਼ਬਦ ਹਰ ਗੁਰਸਿੱਖ ਅਤੇ ਪੂਰੀ ਸਿੱਖ ਕੌਮ ਦੀ ਹਰ ਤਾਰੀਖ, ਚਿੰਨ੍ਹ, ਨਿਸ਼ਾਨ, ਚਿੱਠੀ ਪੱਤਰ, ਹਰ ਗੁਰਦੁਆਰੇ, ਹਰ ਇਤਿਹਾਸਕ ਅਸਥਾਨ ਅਤੇ ਇਤਿਹਾਸਕ ਦਸਤਾਵੇਜ਼ ਤੇ ਹਰ ਸਿੱਖ ਦੇ ਦਿਲ ਤੇ ਪ੍ਰਚੰਡ ਰੂਪ ਵਿੱਚ ਉਕਰਿਆ ਹੋਣਾ ਚਾਹੀਦਾ ਹੈ। ਬਿਲਕੁਲ ਠੀਕ। ਖਾਲਿਸਤਾਨ ਦਿਲ ਤੇ ਹੀ ਉਕਰਿਆ ਜਾਏ ਤੇ ਸਾਰਿਆਂ ਦੇ ਆਪ ਹੀ ਆ ਜਾਏਗਾ। ਹਾਂ, ਤੇ ਹਰ ਗੁਰੂ ਘਰ ਨੂੰ ਬੇਨਤੀ ਹੈ ਕਿ ਆਪਣੇ ਰਾਜ ਭਾਗ ਤੇ ਆਜ਼ਾਦੀ ਦੀ ਅਰਦਾਸ ਬੇਨਤੀ ਜ਼ਰੂਰ ਕਰਿਆ ਕਰੋ ਭਾਈ। ਇੱਥੇ ਬਾਹਰਲੇ ਮੁਲਕਾਂ 'ਚ ਕਾਫੀ ਗੁਰਦੁਆਰਿਆਂ 'ਚ ਹੁੰਦੀ ਹੈ, ਕੁਛ ਥਾਵਾਂ ਦੇ ਉੱਤੇ ਭਾਵੇਂ ਕਹਿਣ ਤੇ ਕਰਦੇ ਹੁਣ, ਕੁਛ ਜਿਹੜੇ ਨੇ ਗ੍ਰੰਥੀ ਸਿੰਘ ਆਪਣੇ ਤੌਰ ਤੇ ਹੀ ਕਰਦੇ ਨੇ ਬਹੁਤ ਸਾਰੀਆਂ ਥਾਵਾਂ ਤੇ ਜੀ। ਗੁਰਪ੍ਰੀਤ ਕੌਰ ਜੀ ਲਿਖਦੇ ਆ ਡਾਕਟਰ ਸਾਹਿਬ ਜੀ ਵੀ ਆਰ ਸਟੇਟਲੈਸ। ਸਾਰੇ ਸਿੱਖਾਂ ਨੂੰ USA ਦਾ ਥੈਂਕਫੁਲ ਹੋਣਾ ਚਾਹੀਦਾ ਹੈ। ਹਾਂ, ਇਕੱਲਾ USA ਨਹੀਂ, ਇਨਫੈਕਟ US, ਕੈਨੇਡਾ, ਯੂਰਪ ਜੇ 2-3 ਮਿਲੀਅਨ ਅੱਜ ਸਿੱਖ ਇਹਨਾਂ ਮੁਲਕਾਂ 'ਚ ਆ ਕੇ ਵਸੇ ਨੇ ਅਤੇ ਇਹਦੇ 'ਚ ਬਹੁਤ ਸਾਰੇ ਉਹ ਨੇ ਜਿਨ੍ਹਾਂ ਨੂੰ ਅਸਾਈਲਮ ਮਿਲੀ ਹੈ ਇਹਨਾਂ ਮੁਲਕਾਂ 'ਚ, ਉਹਨਾਂ ਦੇ ਪਰਿਵਾਰਾਂ ਦੇ ਪਰਿਵਾਰ ਆਏ ਨੇ ਅੱਗੋਂ ਜੀ। ਅਤੇ ਸੁਖਵਿੰਦਰ ਸਿੰਘ ਜੀ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ, ਸਤਨਾਮ ਔਜਲਾ, ਰਣਜੀਤ ਸਿੰਘ ਸਾਰੇ ਫਤਿਹ ਸਾਂਝੀ ਕਰਦੇ ਆ। ਡਾਕਟਰ ਸਾਹਿਬ ਵੀਰ ਅਮਰਵੀਰ ਸਿੰਘ ਅਤੇ ਦੇਖਣ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੇਮ ਦਲਜੀਤ ਸਿੰਘ ਜੀ, ਪਾਲ ਸਿੰਘ ਗਰੇਵਾਲ, ਮੋਹਨ ਬੋਇਲ ਅਤੇ ਮੁਹੰਮਦ ਯੂਨਸ ਸਾਰੇ ਜਿਹੜੇ ਆ ਸੁਖਵਿੰਦਰ ਸਿੰਘ ਦੁਆਰਾ ਜਿਹੜੇ ਆ ਫਤਿਹ ਸਾਂਝੀ ਕਰਦੇ ਆ ਅਤੇ ਮੈਸੇਜ ਲਿਖਦੇ ਆ। ਡਾਕਟਰ ਸਾਹਿਬ ਚੰਦੂ ਮਾਜਰਾ ਕਸ਼ਮੀਰ 'ਚ BJP ਦਾ ਪ੍ਰਚਾਰ ਕਰ ਰਿਹਾ ਸੀ, ਇਸ 'ਤੇ ਵਿਚਾਰ ਜ਼ਰੂਰ ਦਿਓ ਜੀ। ਉਹ ਤੁਸੀਂ ਜੇ ਲਾਸਟ ਸੈਗਮੈਂਟ ਦੇਖਿਆ ਹੋਏਗਾ ਤਾਂ ਉਹਦਾ ਜੀ ਬਿਲਕੁਲ ਤੁਸੀਂ ਮੈਂਸ਼ਨ ਕੀਤਾ ਆ। ਅਤੇ ਸਿੰਘ ਗਰਚਾ
ਜਸਬੀਰ ਸਿੰਘ, ਨਿਹੰਗ ਸਿੰਘ ਤੇ ਕੌਰ ਸ਼ਰਨਜੀਤ ਸਾਰੇ ਫਤਿਹ ਸਾਂਝੀ ਕਰਦੇ ਆ। ਅਮੇਜ਼ਿੰਗ ਸ਼ੋ, ਰੀਅਲੀ ਸੱਚੋ ਸੱਚ ਡਾਕਟਰ ਸਾਹਿਬ ਜੀ, ਤੁਸੀਂ ਰਿਐਲਿਟੀ ਸ਼ੋ ਕਰ ਰਹੇ ਹੋ। ਹਾਂ, ਬਹੁਤ ਬਹੁਤ ਸ਼ੁਕਰੀਆ। ਰਿਐਲਿਟੀ ਨਹੀਂ, ਵੈਸੇ ਰੀਅਲੀ ਸ਼ੋ ਕਰ ਰਹੇ ਹਾਂ। ਕੌਰ ਸ਼ਰਨਜੀਤ ਜੀ ਲਿਖਦੇ ਆ, ਨਹੀਂ ਜੀ ਅਸੀਂ ਗਾਂਧੀ ਦਾ ਹੀ ਛਾਪ ਲਵਾਂਗੇ ਨੋਟ ਉੱਤੇ। ਇਹ ਉਹਨਾਂ ਨੇ ਸੈਟੀਅਰ ਕੀਤਾ, ਜਿਹੜੇ ਮੁਹੰਮਦ ਹੋਰਾਂ ਨੇ ਲਿਖਿਆ ਸੀ ਵੀ ਭਗਤ ਜੀ, ਸਿੰਘ ਜੀ। ਦੀ ਫੋਟੋ। ਬਿਲਕੁਲ ਗਾਂਧੀ ਆ ਗਿਆ ਕੱਲ 2 ਅਕਤੂਬਰ ਨੂੰ ਜੰਮ ਪਿਆ। ਹਾਂਜੀ ਬਿਲਕੁਲ। ਆਲਰੇਡੀ ਉੱਥੇ 2 ਅਕਤੂਬਰ ਹੋ ਚੁੱਕੀ ਹੈ। ਅਸੀਂ ਜਦੋਂ ਗੱਲ ਕਰ ਰਹੇ ਹਾਂ ਸਾਡੇ ਕੋਲ 1 ਅਕਤੂਬਰ ਦਾ ਜਿਹੜਾ ਐਂਡ ਹੋ ਰਿਹਾ ਆ। ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਵਿਚਾਰਾਂ ਦੀ ਸਾਂਝ ਪਾਈ ਹੈ। ਤੇ ਇੱਥੇ ਹੀ ਜਿਹੜੇ ਸਾਡੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ, ਤੁਹਾਡੇ ਕੋਲੋਂ ਵੀ ਅਸੀਂ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਮੈਂ ਬੇਨਤੀ ਜ਼ਰੂਰ ਕਰਦੇ ਹਾਂ, ਤੁਸੀਂ ਆਪਣੇ ਸੁਝਾਅ ਤੇ ਸਵਾਲ ਸਾਨੂੰ ਭੇਜ ਸਕਦੇ ਹੋ ਸੋਸ਼ਲ ਮੀਡੀਆ ਦੇ ਰਾਹੀਂ, ਜਾਂ ਫਿਰ ਸਾਨੂੰ ਸਾਡੇ ਫੋਨ ਨੰਬਰ ਰਾਹੀਂ ਤੁਸੀਂ ਡਾਇਰੈਕਟ ਜਿਹੜੀ ਹੈ ਕਾਲ ਰਾਹੀਂ ਜਾਂ WhatsApp ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 5166191984। ਤੇ ਸਾਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਡੋਨੇਟ ਕਰ ਸਕਦੇ ਹੋ www.tv84.tv, ਜਾਂ ਫਿਰ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਤੁਹਾਡੇ ਕੋਲੋਂ। ਡਾਕਟਰ ਸਾਹਿਬ ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।